अस्सलाम वालेकुम जी। पंजाबी तरीख दा धरती की तरीख दा अगला सिलसिला शुरू करन तो पहले चैनल नू सबसक्राइब करो, लाइक कमेंट करिया करो ताकि साडी हौसला अफजाई होए। ते तरीक एवें नहीं दसी जाती, ये वास्ते बड़ा काम करना पैंदा है, मेहनत करनी पैंदी है। जो तुसी कमेंट करते हो ते नाल कोई लाइक शाइक करते हो, वीडियो वेखते हो, पता तो सानू लगन दिया हुंदा है कित्थों केड़ा वेखन दिया होवे, लेकिन उहदे नाल नाल साडी हौसला अफजाई भी हुंदी है। ते अगला सिलसिला जिहड़ा वे ਉਹਨੂੰ ਅਸੀਂ ਕਹਿੰਦੇ ਆ ਤਾਂਕ ਰਾਜ। ਇਹ ਤਰੀਖ ਦੇ ਵਿੱਚ ਮੌਰੀਆ ਤੋਂ ਬਾਅਦ, ਮੌਰੀਆ ਰਾਜ ਤੋਂ ਬਾਅਦ ਇਹ ਤਾਂਕ ਰਾਜ ਜਿਹੜਾ ਹੈ ਨਾ, ਇਹਨੂੰ ਅਸੀਂ ਅਗਰ ਕਹੀਏ ਨਾ ਕਿ ਇਹ ਖਾਲਿਸਤਾਨ ਪੰਜਾਬ ਦੇ ਅਸੀਂ, ਇਹ ਰਾਜ ਪੰਜਾਬ ਰਾਜ ਸੀ। ਇਹਦੇ ਵਿੱਚ ਨਾ ਕੋਈ ਕਿਸੇ ਤਰ੍ਹਾਂ ਦੀ ਉਹ कह लो कि कबाहत नहीं होएगी, क्योंकि ये है ही 5 दरियावां दे आसे पासे। ते ये 6वीं सदी तो लैके 8वीं सदी ईस्वी तक जिहड़ा है ना, ये दौर रहा है साडा तांक राज दा, पंजाबियां दा। इनू कोई टाकी कहंदा है, कोई टाका कहंदा है। ते इहदा इस लई पता लगा कि एक चीनी एक सफर करन वाला सी, तरीख लिखण वाला सी, ਉਹਦਾ ਨਾਂ ਹੈਗਾ ਸੀ ਯੂਆਨ ਜ਼ੈਂਗ। ਉਹਨੇ ਟਾਕੀਆ ਦੌਰ ਦੇ ਵਿੱਚ ਪੰਜਾਬ ਸਾਡੀ ਦੇ ਜਿਹੜੀ ਟਾਕੀਆ ਰਾਜ ਸੀ ਇਹਦਾ ਦੌਰਾ ਕੀਤਾ। ਉਹਨੇ ਫਿਰ ਇਹਦੇ ਬਾਰੇ ਚ ਕੁਝ ਲਿਖਿਆ, ਉਹ ਤੋਂ ਸਾਨੂੰ ਪਤਾ ਲੱਗਾ ਕਿ ਤਰੀਖ ਦੇ ਵਿੱਚ ਜਿਸ ਚੀਜ਼ ਦੇ ਬਾਰੇ ਚ ਕੋਈ ਬਾਹਰ ਦਾ ਬੰਦਾ ਲਿਖਦੇ ਤੇ ਉਹ ਸਹੀ ਲਿਖੇਗਾ ਨਾ, ਉਹ ਗਲਤ ਤੇ ਨਹੀਂ ਨਾ ਲਿਖੇਗਾ। ਇਹਦਾ ਜਿਹੜਾ ਦਾਰੁਲ ਹਕੂਮਤ ਹੈ, ਤਖਤ ਜਿੱਥੇ ਬੈਂਦਾ ਸੀ, ਤਖਤ ਸੀ ਜਿੱਥੇ, ਉਹ ਹੈਗਾ ਸੀ ਸਿਆਲਕੋਟ। ਸ਼ਿਕਾਲੂ ਵੀ ਇਹਨੂੰ ਕਹਿੰਦੇ ਸੀ, ਚਿਕਲੂ ਵੀ ਕਹਿੰਦੇ ਸੀ, ਤਕਾਵਰ ਵੀ ਕਹਿੰਦੇ ਸੀ, ਤੇ ਤਾਕਿਨ ਵੀ ਇਹਨੂੰ ਕਹਿੰਦੇ ਸੀ। ਇੰਨੇ ਨਾਂ ਸਨ ਕਿਤੇ ਸਿਆਲਕੋਟ ਦੇ। ਹਾਂਜੀ, ਸਗਾਲਾ ਤੋਂ ਥੱਲੇ ਆ ਗਿਆ ਕੰਮ। ਇੱਕ ਨੇ ਕਿੱਥੇ ਬਣਾਇਆ? ਸਗਾਲਾ ਚ। ਉਹਨੇ ਨਹੀਂ ਉਹਨੇ ਕਹਿਣਾ ਦਵਾ ਜੋ ਇੱਥੋਂ ਅਸੀਂ ਇਹਨੂੰ ਸਿਆਲਕੋਟ ਚ ਕਰਨਾ। ਹਾਂਜੀ, ਤੇ ਇਹ ਸਿਆਲਕੋਟ ਜਿਹੜਾ ਵੇ ਇਹ ਤਾਕੀ ਰਾਜ, ਤਾਕਾ ਰਾਜ, ਤਾਂਕ ਰਾਜ, ਟਾਂਕ ਰਾਜ, ਤਾਨਕ ਰਾਜ, ਇੱਕ ਟੌਨਿਕ ਉਹ ਵਾਲਾ ਨਹੀਂ, ਇਹ ਤਾਂਕ ਹੈ, ਤਾਨਕ ਰਾਜ ਜਿਹੜਾ ਵੇ ਇਹ ਸਿਆਲਕੋਟ ਦੇ ਉੱਤੇ ਸੀ। ਹੁਣ ਇਹਦੀ ਨਾ ਅਸੀਂ ਜਰਾ ਹਦੂਦ ਥੋੜੀਆਂ ਜਿਹੀਆਂ ਵੇਖ ਲਈਏ, ਕਿਉਂ ਮੈਂ ਇਹਨੂੰ ਖਾਲਿਸਤਾਨ ਪੰਜਾਬ ਦਾ ਕਿਹਾ। ਇਹਦੇ ਉਤਲੇ ਪਾਸੇ ਪਹਾੜ ਵਾਲੇ ਪਾਸੇ ਕਸ਼ਮੀਰ ਸੀ, ਫਿਰ ਥੋੜਾ ਜਿਹਾ ਲਹਿੰਦੇ ਵਾਲੇ ਪਾਸੇ, ਪਹਾੜ ਦੇ ਲਹਿੰਦੇ ਵਾਲੇ ਪਾਸੇ, ਪਹਾੜ ਦੇ ਚੜ੍ਹਦੇ ਵਾਲੇ ਪਾਸੇ ਜਿਹੜਾ ਵੇ ਤਿੱਬਤ ਸੀ, ਟੂਫਨ ਵੀ ਜਿਹਨੂੰ ਕਹਿੰਦੇ ਨੇ। ਫਿਰ ਇਹਦੇ ਜਿਹੜਾ ਇਹ ਪਹਾੜ ਤੇ ਲਹਿੰਦੇ ਵਾਲੇ ਪਾਸੇ ਇਹ ਜਿਹੜਾ ਦੋ ਛੋਟੀਆਂ ਛੋਟੀਆਂ ਸਲਤਨਤਾਂ ਸਨ, ਤਰੀਖ 'ਚ ਉਹਦਾ ਜ਼ਿਕਰ ਨਹੀਂ ਮਿਲਦਾ। ਤੇ ਥੱਲੜੇ ਪਾਸੇ ਜ਼ਾਬੁਲ ਆ ਜਾਂਦਾ ਸੀ। ईरान ते अफगानिस्तान, मौजूदा ईरान ते अफगानिस्तान के इलाकों के कुछ रलता मिलता इलाका। थल्ले फिर आ जाता सी चाछा सिंध, उस जमाने च नाम सी। ते फिर यह जिहड़ा चढ़दे पासे ते दक्खन वाले पासे जिहड़ा वे कोई शै जिहड़ी है वो नहीं, क्योंकि उन्हें लिखिया वे कि इत्थे छोटे छोटे कबीले जिहड़े ने ना हुकूमत करदे सन। वो जिहड़ा गुप्ता राज सी वो भी छोटियां छोटियां रियासतां दे विच तकसीम हो चुकिया सी 6वीं ते 8वीं सदी ईस्वी दे विच। ਹਾਂਜੀ, ਹੁਣ ਇੱਥੇ ਅਸੀਂ ਜ਼ਿਕਰ ਕੀਤਾ ਵੇ ਚੀਨੀ ਲਖਾਰੀ ਦਾ, ਚੀਨੀ ਸਿਆਹ ਦਾ ਜਿਹੜਾ ਸਫ਼ਰ ਕੀਤਾ ਇੱਥੇ ਦਾ ਉਸ ਜ਼ਮਾਨੇ 'ਚ, ਯੂਆਨ ਜ਼ੈਂਗ। ਇਹ ਉਹਨੇ ਹੀ ਲਿਖਿਆ ਹੈ ਕਿ ਸਿਆਲਕੋਟ ਜਿਹੜਾ ਹੈ ਨਾ, ਸ਼ਿਕੀਲੂ, ਤਕੀਨ, ਇਹ ਦਾਰੁਲ ਹਕੂਮਤ ਸੀ। ਫਿਰ ਇਹਨੇ ਇਹ ਲਿਖਿਆ ਵੇ ਕਿ ਇਸ ਦੌਰ ਦੇ ਵਿੱਚ ਜਿਹੜਾ ਵੇ ਨਵੇਂ ਤਰੀਕੇ ਮੈਂ ਆ ਕੇ ਵੇਖੇ,
ਪੱਕੀ ਰਾਜ ਦੇ ਵਿੱਚ ਕਾਦੇ ਖੇਤੀਬਾੜੀ ਦੇ ਨਵੇਂ ਤਰੀਕੇ ਵੇਖੇ ਜਾਨਵਰਾਂ ਨੂੰ ਸਾਂਭਣ ਦੇ, ਮਾਲ ਡੰਗਰ ਨੂੰ ਸਾਂਭਣ ਦੇ ਨਵੇਂ ਤਰੀਕੇ ਵੇਖੇ ਤੇ ਉਹਨਾਂ ਦੇ ਦੁੱਧ ਤੋਂ ਐਟਮਾਂ ਬਣਾਉਣ ਦੇ, ਲੱਸੀ, ਮੱਖਣ, ਦਹੀਂ, ਇਹ ਤਰੀਕੇ ਵੀ ਨਵੇਂ ਤਰੀਕੇ, ਪਹਿਲੇ ਤਰੀਕੇ ਹੈ ਸਨ ਲੇਕਿਨ ਇੱਥੇ ਆ ਕੇ ਨਵਿਆਂ ਤਰੀਕਿਆਂ ਦਾ ਪਤਾ ਲੱਗਾ। ਉਸ ਤੋਂ ਬਾਅਦ ਲਿਖਦਾ ਵੇ ਕਿ ਮੈਂ ਜਿਹੜਾ ਨਾ 630 ਈਸਵੀ ਦੇ ਵਿੱਚ ਮੈਂ ਲਾਹੌਰ ਗਿਆ, ਕਿਉਂਕਿ ਲਾਹੌਰ ਵੀ ਇਹਨਾਂ ਦੀ ਅੰਦਰ ਸੀ, ਤੇ ਕਹਿੰਦਾ ਉਸ ਵਕਤ ਦਾ, ਉਸ ਦੌਰ ਦਾ ਜਿਹੜਾ ਲਾਹੌਰ ਸੀ ਨਾ, ਉੱਥੇ ਬਹੁਤੇ ਲੋਕ ਹਿੰਦੂ ਮਜ਼ਹਬ ਦੇ ਸਨ ਤੇ ਇਹ ਪੱਕੀ, ਪਾਕਾ, ਪਾਂਕ ਰਾਜ ਜਿਹੜਾ ਵੇ, ਇੱਕੋ ਦੇ ਸਾਰੇ ਨਾਂ ਨੇ। ਇਹ ਜਿਹੜਾ ਵੇ ਇਹਦੇ ਵਿੱਚ ਚਾਵਲ, ਕਿਹੜੇ ਚੌਲ ਜਿਹੜੇ ਚੰਬੜਦੇ ਨਹੀਂ, ਹਾਏ ਹਾਏ ਬਾਸਮਤੀ ਹੋਣੀ ਉਸ ਦੌਰ ਚ, ਚੌਲ ਜਿਹੜੇ ਚੰਬੜਦੇ ਨਹੀਂ, ਗੰਦਮ ਕਣਕ, ਉਸ ਤੋਂ ਬਾਅਦ ਕਪਾਹ, ਉਸ ਤੋਂ ਬਾਅਦ ਹੋਰ ਚੀਜ਼ਾਂ ਜਿਹੜੀਆਂ ਨੇ ਇੱਥੇ ਵੇਖੀਆਂ, ਜਿਹੜੀਆਂ ਲੋਕ ਪੈਦਾ ਕਰਦੇ ਸਨ ਆਪਣੀਆਂ ਜ਼ਮੀਨਾਂ ਦੇ ਵਿੱਚ। ਉਸ ਤੋਂ ਤੇ ਘਰ, ਹਾਂ ਉਸ ਦੌਰ ਦੇ ਵਿੱਚ ਘਰ ਜਿਹੜੇ ਨੇ ਵੱਡੇ ਵੱਡੇ ਘਰ ਸਨ, ਕਿ ਘਰ ਦੀ ਹਦੂਦ ਵੱਡੀ ਸੀ, ਵਿੱਚ ਜਿਹੜਾ 2-4 ਕਮਰੇ ਹੁੰਦੇ ਸਨ ਤੇ ਘਰ ਵੱਡਾ ਸੀ, 4 ਦੀਵਾਰੀ ਸੀ। ਅੱਜ ਪੰਜਾਬੀ ਚ ਕਹਿੰਦੇ ਰਹੇ ਨਾ ਚਾਦਰ 4 ਦੀਵਾਰੀ, ਤੇ ਅੰਦਰ ਹੀ ਇੱਜ਼ਤ ਹੁੰਦੀ ਹੈ ਬੰਦੇ ਦੀ, ਇਹ ਉਹੀ ਗੱਲ ਸੀ। ਅੱਗੇ ਅਸੀਂ ਵੇਖਦੇ ਹਾਂ ਕਿ ਉਹਨੇ ਕੀ ਲਿਖਿਆ। ਉਹਨੇ ਕਿਹਾ ਜੀ ਸੋਨਾ, ਚਾਂਦੀ, ਬਰਾਸ, ਲੋਹਾ ਤੇ ਦੂਸਰੀਆਂ ਧਾਤਾਂ ਜਿਹੜੀਆਂ ਨੇ ਨਾ, ਉਹਨਾਂ ਦੇ ਇਹ ਲੋਕ ਕੰਮ ਕਰਦੇ ਸੀ। ਹਾਂਜੀ, ਹੁਣ ਪੰਜਾਬ ਹੋਏ ਤੇ ਪੰਜਾਬ ਦੇ ਵਿੱਚ ਬਰਾਸ ਦਾ ਕੰਮ ਹੋਏ, ਪਿੱਤਲ ਦਾ, ਅਗਰ ਕੋਈ ਕਹੇ ਪੰਜਾਬ ਚ ਪਿੱਤਲ ਦਾ ਕੰਮ ਬੜਾ ਸੀ, ਕਿਦੋਂ 6ਵੀਂ ਤੋਂ 8ਵੀਂ ਸਦੀ ਦੇ ਵਿੱਚ, ਤੇ ਝੂਠ ਤਾਂ ਕੋਈ ਵੀ ਨਹੀਂ ਹੈ। ਕੋਈ ਥੋੜੇ ਸਾਲ ਪਹਿਲੇ ਵੇਖ ਲਓ, ਆਪਣੀ ਦਾਦੀ ਦੇ, ਨਾਨੀ ਦੇ ਭਾਂਡੇ ਹੋਣੇ ਨੇ ਪਿੱਤਲ ਦੇ। ਇਹ ਉਸ ਸ਼ੁਰੂ ਤੋਂ ਪੰਜਾਬੀ ਜਿਹੜੇ ਨੇ ਨਾ ਪਿੱਤਲ ਦਾ ਇਸਤੇਮਾਲ ਕਰਦੇ ਆ ਰਹੇ ਨੇ, ਕਿਦੋਂ ਤੋਂ, ਉਹ ਸਵਾਂ ਰਾਜ ਤੋਂ ਲੈ ਕੇ ਤੇ ਫਿਰ ਮੋਹਨਜੋਦੜੋ ਤੇ ਹੜੱਪਾ ਰਾਜ ਜਿਹੜੇ ਸਨ, ਉਦੋਂ ਵੀ ਤਾਂਬੇ ਦਾ ਕੰਮ ਸੀ। ਉਹਨੂੰ ਫਿਰ ਅੱਗੋਂ ਮਦੀਦ ਉਹਦੇ ਵਿੱਚ ਕੋਈ ਐਡ, ਉਹਨਾਂ ਨੇ ਜਮਾ ਜੁਮਾ ਤਕਰੀਕ ਕੀਤੀਆਂ ਸ਼ਾਵਾਂ, ਉਹਨੂੰ ਕਹਿ ਦਿੱਤਾ ਜੀ ਇਹ ਪਿੱਤਲ ਹੈ, ਇਹ ਬਰਾਸ ਹੈ। ਹਾਂਜੀ, ਇਹ ਉਹ ਚੀਜ਼ਾਂ ਨੇ। ਔਜ਼ਾਰ ਵੀ ਇਹਨਾਂ ਦੇ ਬਣੇ। ਫਿਰ ਜਦੋਂ ਲੋਹਾ ਆਇਆ, ਜਿਹਨੂੰ ਆਇਰਨ ਏਜ ਕਹਿੰਦੇ ਨੇ, ਜਿਹੜੇ ਔਜ਼ਾਰ ਉਹਦੇ ਮਹਿੰਗੇ ਪੈਂਦੇ ਸੀ, ਉਹਨਾਂ ਨੇ ਲੋਹੇ ਦੇ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਘਸਦਾ ਬਹੁਤਾ ਸੀ, ਲੋਹਾ ਘਸਦਾ ਘੱਟ ਹੈ ਇਸ ਵਜ੍ਹਾ ਤੋਂ। ਤੇ ਇਹ ਜਿਹੜਾ ਇਹ ਤਾਂਕ ਰਾਜ ਤੇ ਖਾਲਿਸਤਾਨ ਨੂੰ ਅਸੀਂ ਪੰਜਾਬੀਆਂ ਦਾ ਕਹਿ ਸਕਦੇ। ਅੱਜ ਦੇ ਮੌਜੂਦਾ ਜਿਹੜਾ ਵੇ ਇਹ ਪੰਜਾਬ ਦੇ ਉੱਤੇ ਹੀ ਹੈ, ਬਾਹਰ ਬੂਰ ਨਹੀਂ। ਮੌਜੂਦਾ ਪੰਜਾਬ ਦਾ ਕੁਛ ਇਲਾਕਾ ਜਿੱਥੇ ਪੰਜਨਦ ਦਾ ਪਾਕਿਸਤਾਨ ਦਾ, ਜਿਹੜਾ ਜਿੱਥੇ ਪੰਜੇ ਦਰਿਆ ਜਾ ਕੇ ਮਿਲਦੇ ਨੇ, ਉਹ ਇਸ ਰਾਜ ਦੇ ਵਿੱਚ ਨਹੀਂ ਸਨ। ਕਦੀ ਹੁੰਦਾ ਸੀ, ਕਦੀ ਨਹੀਂ ਸੀ ਹੁੰਦਾ, ਕਿਉਂਕਿ ਆਪਸ ਵਿੱਚ ਲੜਾਈਆਂ ਚੜਾਈਆਂ, ਸਰਹੱਦੀ ਇਲਾਕੇ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਹਦੂਦ ਨੇ, ਹੱਦਾਂ ਨੇ, ਉਹ ਵੀ ਮੁਕਰਰ ਨਹੀਂ ਹੁੰਦੀਆਂ। ਕਦੀ ਇੱਕ ਅੰਦਰ ਵੜ ਆਇਆ, ਕਦੀ ਦੂਸਰਾ ਅੰਦਰ ਚਲਾ ਗਿਆ, ਇਸ ਵਜ੍ਹਾ ਤੋਂ ਇਹ ਗੱਲ ਕੀਤੀ। ਇਹ ਪੰਜਾਬੀਆਂ ਦੀ ਤਾਰੀਖ ਦਾ ਉਹ ਰਾਜ ਏ, ਪੰਜਾਬ ਦੀ ਤਾਰੀਖ ਦਾ, ਜਿਹੜਾ ਸਿਰਫ ਔਰ ਸਿਰਫ ਪੰਜਾਬ ਦੇ ਉੱਤੇ ਹੁਕੂਮਤ ਕੀਤੀ। ਤੇ ਬਰਾਏ ਮਿਹਰਬਾਨੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਤੇ ਕਮੈਂਟ ਕਰੋ। ਅੱਲਾ ਹਾਫਿਜ਼।